ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ ਪਾਉਣ ਹੋਵੇ ਅਤੇ ਨਿਗਾਹ ਮਾਰਦੇ ਹਾਂ ਕੁਛ ਵਾਰੀ ਫੇਰ ਆਲੇ ਦੁਆਲੇ ਦੇ ਉੱਤੇ ਬਿਨਾਂ ਕਿਸੇ ਸ਼ੱਕ ਦੇ ਜਿਹੜੀ ਇਸ ਵੇਲੇ ਮਹਾਂਮਾਰੀ ਦਾ ਸਾਹਮਣਾ ਇਸ ਮੁਲਕ ਨੂੰ ਕਰਨਾ ਪੈ ਰਿਹਾ, ਪੂਰੇ ਵਿਸ਼ਵ ਦੇ ਵਿੱਚ ਉਹਦਾ ਚਰਚਾ ਔਰ ਚਰਚਾ ਇਸ ਗੱਲ ਦਾ ਵੀ ਹੈ ਕਿ ਢਾਂਚਾ ਕਿਵੇਂ ਸਾਰਾ ਡਗਮਗਾ ਗਿਆ। ਅੱਜ ਜਿਹੜੇ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਕੁਝ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੁਲਾਕਾਤ ਕੀਤੀ, ਵਰਚੁਅਲ ਮੁਲਾਕਾਤ ਕਰ ਰਹੇ ਆ, ਮੂਹਰੇ ਤਾਂ ਨਹੀਂ ਆ ਰਹੇ। ਉਹ ਇਹ ਗੱਲ ਕਹੀ ਕਿ ਹਰ ਸੰਭਵ ਮਦਦ ਜਿਹੜੀ ਆ ਉਹ ਕੀਤੀ ਜਾਊਗੀ ਔਰ ਜਿਹੜੇ ਸੰਕਟ ਦੇ ਨਾਲ ਨਿੱਠਣ ਦੇ ਢੰਗ ਤਰੀਕਿਆਂ ਦੇ ਬਾਰੇ ਵਿਚਾਰ ਚਰਚਾ ਕੀਤਾ ਗਿਆ, ਜਿਹੜਾ ਕਿ 1 ਸਾਲ ਦਾ ਸਮੇਂ ਦੇ ਵਿੱਚ ਨਹੀਂ ਕੀਤਾ ਗਿਆ। ਹੁਣ ਚਰਚਾ ਜਿਹੜਾ ਉਦੋਂ ਕੀਤਾ ਜਾ ਰਿਹਾ ਜਦੋਂ ਹਾਲਾਤ ਜਿਹੜੇ ਆ ਉਹ ਹੱਥੋਂ ਬਾਹਰੇ ਹੋਏ ਪਏ ਆ। ਇੰਨੇ ਮੰਦੇ ਹਾਲਾਤਾਂ ਦੇ ਵਿੱਚੋਂ ਇਸ ਵੇਲੇ ਲੰਘਣਾ ਪੈ ਰਿਹਾ ਕਿ ਜੇ ਆਪਾਂ ਪਿੰਡਾਂ ਦੀ ਗੱਲ ਕਰੀਏ, ਉੱਤਰ ਪ੍ਰਦੇਸ਼ ਦੇ ਵਿੱਚ ਪਿੰਡਾਂ ਦੇ ਬਹੁਤ ਬੁਰੇ ਹਾਲਾਤ ਬਣੇ ਹੋਏ ਆ। ਉੱਥੇ ਨਾ ਤਾਂ ਕੋਈ ਜਿਹੜੀ ਮਦਦ ਆ ਉਹ ਪਹੁੰਚ ਰਹੀ ਆ, ਟੈਸਟ ਬਹੁਤ ਦੂਰ ਦੀ ਗੱਲ ਹੈ, ਇਲਾਜ ਵਾਲੀ ਤਾਂ ਤੁਸੀਂ ਗੱਲ ਜਿਹੜੀ ਉਹ ਭੁੱਲ ਜਾਓ। ਯੂਪੀ ਦੇ ਪਿੰਡਾਂ ਦੀ ਸਥਿਤੀ ਜਿਹੜੀ ਬਹੁਤ ਡਰਾਉਣੀ ਬਣੀ ਹੋਈ ਆ ਔਰ ਉਹ ਪਿੰਡ ਜਿਨ੍ਹਾਂ ਦੀ ਆਬਾਦੀ 1000 ਤੋਂ ਲੈ ਕੇ 7000 ਤੱਕ ਹੈ, ਉੱਥੇ ਅਚਾਨਕ ਮੌਤਾਂ ਵੱਧ ਗਈਆਂ ਨੇ। ਇਹ ਸਾਰੀਆਂ ਮੌਤਾਂ ਖੰਘ ਬੁਖਾਰ ਕਿਹਾ ਜਾਂਦਾ। ਇਹਦਾ ਮਤਲਬ ਇਹ ਕਿ ਕਰੋਨਾ ਤੋਂ ਇਹ ਲੋਕ ਪੀੜਤ ਸਨ। ਨਾ ਟੈਸਟ ਨਾ ਦਵਾਈ, ਪਤਾ ਕਿਵੇਂ ਲੱਗੇ ਕਿ ਉਹਨਾਂ ਦੇ ਕਰੋਨਾ ਵਾਇਰਸ ਹੋਇਆ ਸੀ। ਅਤੇ ਖਤਰਨਾਕ ਗੱਲ ਇਹ ਕਿ ਉਹ ਅੱਗੋਂ ਕਿਹੜੇ ਲੋਕਾਂ ਦੇ ਨਾਲ ਮਿਲਦੇ ਜੁਲਦੇ ਰਹੇ। ਇਹ ਬੜੀ ਗੰਭੀਰ ਸਥਿਤੀ ਜਿਹੜੀ ਉਹ ਪੈਦਾ ਹੋ ਰਹੀ ਆ। ਇਹ ਸਥਿਤੀ ਪੰਜਾਬ ਦੇ ਪਿੰਡਾਂ ਦੇ ਵਿੱਚ ਵੀ ਇਸ ਵੇਲੇ ਉੱਭਰ ਕੇ ਸਾਹਮਣੇ ਆ ਰਹੀ ਆ। ਇੱਥੇ ਪੰਜਾਬ ਦੇ ਵਿੱਚ ਜਿਹੜੀਆਂ 24 ਘੰਟਿਆਂ ਦੇ ਵਿੱਚ 191 ਮੌਤਾਂ ਕਰੋਨਾ ਵਾਇਰਸ ਦੇ ਨਾਲ ਹੋਣ ਦੀ ਖਬਰ ਹੈ। ਇੱਕ ਵਾਰੀ ਫਿਰ ਇਹ ਵੱਡਾ ਨੰਬਰ ਹੈ ਔਰ ਲਗਾਤਾਰ ਇਹ ਮੌਤਾਂ ਦੀ ਗਿਣਤੀ ਜਿਹੜੀ ਉਹ ਵੱਧਦੀ ਤੁਰੀ ਜਾ ਰਹੀ ਹੈ। 10,506 ਹੁਣ ਤੱਕ ਕੁੱਲ ਮੌਤਾਂ ਹੋ ਗਈਆਂ ਨੇ। 8531 ਨਵੇਂ ਕੇਸ ਜਿਹੜੇ ਉਹ ਆਏ ਆ। ਪਿੰਡਾਂ ਦੇ ਜਿਵੇਂ ਮੈਂ ਤੁਹਾਨੂੰ ਹਾਲਾਤ ਦੱਸ ਰਿਹਾ ਸੀਗਾ ਕਿ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਪਿੰਡਾਂ ਦੇ ਵਿੱਚ ਇੱਥੇ ਵੀ ਟੈਸਟਿੰਗ ਜਿਹੜੀ ਆ ਉਹ ਨਹੀਂ ਪਹੁੰਚ ਰਹੀ। ਟੈਸਟਿੰਗ ਜਦੋਂ ਟੈਸਟਿੰਗ ਹੀ ਨਹੀਂ ਹੋ ਰਹੀ ਤਾਂ ਫਿਰ ਇਲਾਜ ਜਿਹੜਾ ਉਹ ਕਿੱਥੋਂ ਹੋਣਾ। ਜਿਹੜੇ ਲੋਕ ਹਸਪੀਟਲਾਂ ਦੇ ਵਿੱਚ ਆ ਰਹੇ ਆ ਉਹ ਤਾਂ ਉਹ ਨੇ ਜਿਹੜੇ ਬਹੁਤ ਬੁਰੇ ਤਰੀਕੇ ਦੇ ਨਾਲ ਇਸ ਵਾਇਰਸ ਦੇ ਨਾਲ ਜਕੜੇ ਗਏ ਅਤੇ ਉਹ ਤਕਰੀਬਨ ਤੁਸੀਂ ਇਹ ਕਹਿ ਲਓ ਕਿ ਉਦੋਂ ਤੱਕ ਬਹੁਤਾ ਨੁਕਸਾਨ ਹੋ ਚੁੱਕਿਆ ਹੁੰਦਾ ਜਦੋਂ ਤੱਕ ਉਹ ਹਸਪਤਾਲ ਪਹੁੰਚਦੇ ਆ। ਇਹੀ ਕਾਰਨ ਜਿਹੜਾ ਮੌਤਾਂ ਜ਼ਿਆਦੀਆਂ ਵਧਣ ਦਾ ਹੈ। ਅਵੇਅਰਨੈਸ ਜਿਹੜੀ ਉਹ ਨਾ ਹੋਣੀ। ਇੱਥੇ ਨਾੜ ਨੂੰ ਅੱਗ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਲਾਈ ਜਾ ਰਹੀ ਹੈ। ਪਰਾਲੀ ਨੂੰ ਅੱਗ ਜਿਹੜੀ ਉਹ ਮੰਨੀ ਜਾ ਸਕਦੀ ਹੈ, ਪਰ ਨਾੜ ਨੂੰ ਜਿਹੜੀ ਅੱਗ ਹੈ ਉਹ ਬੜੀ ਖਤਰਨਾਕ ਇਸ ਪੱਖੋਂ ਹੈ ਕਿ ਇਹ ਜਿਹੜੀ ਵਾਇਰਸ ਆ ਜਿਹੜਾ ਇਹ ਫੇਫੜਿਆਂ ਦੇ ਨਾਲ ਜੁੜਿਆ ਹੋਇਆ। ਸਾਹ ਦੇ ਵਿੱਚ ਤਕਲੀਫ ਜਿਹੜੀ ਆ ਉਹ ਨਾੜ ਨੂੰ ਅੱਗ ਲੱਗਣ ਕਰਕੇ ਹੋ ਰਹੀ ਹੈ। ਸੰਗਰੂਰ ਡਿਸਟ੍ਰਿਕਟ ਦੇ ਵਿੱਚ ਲੌਂਗੋਵਾਲ ਪਿੰਡ ਦੇ ਕੋਲੇ ਇੱਕ ਪਿੰਡ ਹੈ ਤਕੀਪੁਰ ਔਰ ਉੱਥੇ 4 ਮੌਤਾਂ ਇੱਕੋ ਘਰ ਦੀਆਂ ਹੋਈਆਂ। ਉਹਨਾਂ ਦੀ ਕੁੜੀ ਮਾਨਸਾ ਤੋਂ ਆਈ, ਉਹ ਕਰੋਨਾ ਤੋਂ ਪੀੜਤ ਸੀ, ਉਹਦੀ ਮੌਤ ਹੋ ਗਈ। ਉਸ ਤੋਂ ਬਾਅਦ 3 ਘਰ ਦੇ ਜੀ ਜਿਹੜੇ ਉਹਦੇ ਪੇਰੈਂਟਸ ਅਤੇ ਭੈਣ ਜਿਹੜੀ ਸੀ ਉਹਦੀ ਵੀ ਮੌਤ ਬਾਅਦ ਦੇ ਵਿੱਚ ਕਰੋਨਾ ਦੇ ਨਾਲ ਹੋ ਗਈ। ਔਰ ਇਹ ਹਾਲਾਤ ਜਿਹੜੇ ਆ ਇਹ ਪਿੰਡਾਂ ਦੇ ਹੁਣ ਬਣਦੇ ਤੁਰੇ ਜਾ ਰਹੇ ਆ। ਸਵਾਲ ਸਭ ਤੋਂ ਵੱਡਾ ਇਹ ਆ ਕਿ ਅਵੇਅਰਨੈਸ ਦੇ ਵਾਸਤੇ ਜੇ ਤੁਸੀਂ ਕਿਸੇ ਨੂੰ ਰੋਕਦੇ ਹੋ ਕਿ ਨਾੜ ਨੂੰ ਅੱਗ ਨਾ ਲਾਓ, ਉਹ ਉਲਟਾ ਤੁਹਾਨੂੰ ਪੈਂਦੇ ਆ ਅੱਗੋਂ ਕਿ ਤੈਨੂੰ ਜ਼ਿਆਦਾ ਸਮਝ ਹੈ। ਸਾਨੂੰ ਵੀ ਪਤਾ ਹੈ ਕਿ ਕਿਹੜੀ ਚੀਜ਼ ਨੂੰ ਅੱਗ ਲਾਉਣੀ ਕਿਹੜੀ ਨੂੰ ਨਹੀਂ। ਜਦੋਂ ਇਸ ਵੇਲੇ ਸਭ ਤੋਂ ਵੱਡਾ ਚਰਚਾ ਆਕਸੀਜਨ ਦਾ ਹੋ ਰਿਹਾ, ਆਕਸੀਜਨ ਦੀ ਘਾਟ ਜਿਹੜੀ ਕਿੰਨੀ ਹੋਈ ਪਈ ਆ ਇਹ ਸਭ ਦੇ ਸਾਹਮਣੇ ਆ। ਵਿਸ਼ਵ ਜੋ ਕਰ ਸਕਦਾ ਇਸ ਵੇਲੇ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈ, ਪਰ ਸ਼ੁੱਧ ਵਾਤਾਵਰਨ ਜਿਹੜਾ ਸ਼ੁੱਧ ਹਵਾ
ਉਹ ਬਿਨਾਂ ਕਿਸੇ ਸ਼ੱਕ ਦੇ ਤੰਦਰੁਸਤ ਰਹਿਣ ਤੇ ਤੰਦਰੁਸਤ ਹੋਣ ਦੇ ਵਿੱਚ ਵੱਡੀ ਮਦਦ ਕਰਦੇ ਆ। ਜਿਹੜੇ ਰੁੱਖ ਨੇ ਉਹ ਵੀ ਸੜ ਰਹੇ ਆ ਇਸ ਨਾੜ ਨੂੰ ਅੱਗ ਲਾਉਣ ਦੇ ਨਾਲ। ਜਿਹੜੇ ਨਵੇਂ ਬੱਚੇ ਰੁੱਖ ਨੇ, ਛੋਟੇ ਰੁੱਖ ਨੇ, ਸਾਲ ਦੇ 2-2 ਸਾਲ ਦੇ, ਉਹ ਬਹੁਤ ਸਾੜ ਦਿੱਤੇ ਗਏ। ਉਹਨਾਂ ਦੀ ਜਗ੍ਹਾ ਦੇ ਉੱਤੇ ਕਦੋਂ ਨਵੇਂ ਰੁੱਖ ਲੱਗਣਗੇ, ਉਹ ਕਦੋਂ ਵੱਡੇ ਹੋਣਗੇ। ਇੱਥੇ ਸਥਿਤੀ ਇਹ ਬਣੀ ਪਈ ਆ ਕਿ ਲੱਕੜ ਜਿਹੜੀ ਆ ਉਹ ਘੱਟ ਪੈ ਰਹੀ ਆ। ਅੰਤਮ ਸੰਸਕਾਰ ਦੇ ਵਾਸਤੇ ਲੱਕੜ ਘੱਟ ਪੈ ਰਹੀ ਆ, ਕਿਉਂਕਿ ਜਿਹੜਾ ਇੱਥੇ ਜੰਗਲਾਤ ਸੀਗਾ, ਜਿਹੜਾ ਕਿ 21% ਹੋਣਾ ਚਾਹੀਦਾ, ਪੰਜਾਬ ਦੇ ਵਿੱਚ ਕੁਝ 3.5-4% ਰਹਿ ਗਿਆ। ਸਰਕਾਰਾਂ ਦੀਆਂ ਅਣਗਹਿਲੀਆਂ, ਗਲਤ ਪਾਲਿਸੀਜ਼ ਔਰ ਹਰ ਜਗ੍ਹਾ ਤੋਂ ਪੈਸੇ ਖਾਣ ਦੀਆਂ ਜਿਹੜੀਆਂ ਜੁਗਤਾਂ ਸੀ, ਉਹਨਾਂ ਨੇ ਜੰਗਲਾਤ ਤਬਾਹ ਕਰਕੇ ਰੱਖ ਦਿੱਤਾ। ਅੱਜ ਉਹਦੇ ਵਾਸਤੇ ਜਿਹੜਾ ਉਹ ਪਛਤਾਉਣਾ ਪੈ ਰਿਹਾ ਲੋਕਾਂ ਨੂੰ। ਅਜੇ ਹੋਰ ਪਛਤਾਉਣਾ ਪਊਗਾ ਜਿਹੋ ਜਿਹੇ ਹਾਲਾਤ ਉਹ ਬਣਦੇ ਤੁਰੇ ਜਾ ਰਹੇ ਨੇ। ਰਜਿੰਦਰਾ ਹਸਪੀਟਲ ਦੇ ਵਿੱਚ ਜਿਹੜੀ ਕਮਾਂਡ ਹੈ ਉਹ ਫੌਜ ਨੇ ਸੰਭਾਲ ਲਈ ਹੈ। ਭਾਰਤੀ ਫੌਜ ਦੇ ਮੈਡੀਕਲ ਵਿੰਗ ਵਿਚਲੇ ਸੀਨੀਅਰ ਜੂਨੀਅਰ ਡਾਕਟਰਾਂ ਸਣੇ ਪੈਰਾਮੈਡੀਕਲ ਸਟਾਫ ਤੇ ਉਹ ਹੁਣ ਇੱਥੇ ਜਿਹੜੀ ਆ ਜ਼ਿੰਮੇਵਾਰੀ ਨਿਭਾਉਣਗੇ। ਇੱਕ ਵਿੰਗ ਉਹਨਾਂ ਨੂੰ ਦਿੱਤਾ ਗਿਆ, ਦੂਸਰਾ ਵਿੰਗ ਜਿਹੜਾ ਉਹਦੇ ਵਿੱਚ ਜਿਹੜੇ ਡਾਕਟਰ ਨੇ ਰਜਿੰਦਰਾ ਦੇ, ਉਹ ਉਸੇ ਤਰੀਕੇ ਦੇ ਨਾਲ ਇਸ ਨੂੰ ਸੰਭਾਲਣਗੇ। ਦਿੱਲੀ ਦੇ ਵਿੱਚ ਜਿਹੜੀ ਇਸ ਵੇਲੇ ਜਿੰਦਾਬੰਦੀ ਕੀਤੀ ਹੋਈ ਆ, ਤਾਲਾਬੰਦੀ ਜਿਹੜੀ ਹੋਈ ਆ, ਉਹ ਅੱਗੇ 1 ਹਫ਼ਤੇ ਦੇ ਵਾਸਤੇ ਹੋਰ ਵਧਾਈ ਗਈ ਆ। 17 ਮਈ ਸਵੇਰੇ 5 ਵਜੇ ਤੱਕ ਇਹ ਲੋਕਡਾਊਨ ਜਿਹੜਾ ਉਹ ਰਹੂਗਾ। ਸਖਤੀ ਜਿਹੜੀ ਉਹ ਕੀਤੀ ਜਾ ਰਹੀ ਆ। ਮੈਟਰੋ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ। 20 ਵਿਅਕਤੀਆਂ ਦੀ ਇਕੱਤਰਤਾ ਦੇ ਨਾਲ ਸਿਰਫ ਘਰਾਂ ਤੇ ਅਦਾਲਤਾਂ ਦੇ ਵਿੱਚ ਵਿਆਹ ਹੋਣਗੇ। ਤਾਲਾਬੰਦੀ ਤੋਂ ਬਾਅਦ ਦਿੱਲੀ ਦੇ ਵਿੱਚ ਜਿਹੜੇ ਪੋਜ਼ੀਟਿਵ ਦਰ ਹੈ ਉਹ 35% ਤੱਕ ਜਿਹੜੀ ਪਹਿਲਾਂ ਪਹੁੰਚ ਗਈ ਸੀ, ਹੁਣ ਉਹ ਘਟੀ ਹੈ। ਰਾਜਧਾਨੀ ਦਿੱਲੀ ਦੇ ਵਿੱਚ ਕਰੋਨਾ ਪੋਜ਼ੀਟਿਵਿਟੀ ਦਰ 23% ਤੇ ਆ ਗਈ ਹੈ ਔਰ 10 ਮਈ ਨੂੰ ਖਤਮ ਹੋਣ ਵਾਲੀ ਤਾਲਾਬੰਦੀ ਤੋਂ ਬਾਅਦ ਇਹ ਹੋਰ ਘਟਣ ਦੀ ਸੰਭਾਵਨਾ ਹੈ। ਹੋਰ ਸਖਤੀਆਂ ਜਿਹੜੀਆਂ ਉਹ ਦਿੱਲੀ ਦੇ ਵਿੱਚ ਕਰ ਦਿੱਤੀਆਂ ਗਈਆਂ ਨੇ। ਚੰਗੀ ਗੱਲ ਇਹ ਹੈ ਕਿ ਇਹ ਮਹਾਨਗਰ ਜਿਹੜਾ ਦਿੱਲੀ ਆ ਉਹਦੇ ਵਿੱਚ ਕੇਸਾਂ ਦੀ ਗਿਣਤੀ ਘਟੀ ਆ। ਮਹਾਨਗਰ ਮੁੰਬਈ ਦੇ ਵਿੱਚ ਵੀ ਕੇਸਾਂ ਦੀ ਗਿਣਤੀ ਘਟੀ ਆ। ਬੇਸ਼ੱਕ ਬਦਨਾਮ ਇਸ ਵੇਲੇ ਦਰਬਾਰੀ ਮੀਡੀਆ ਦੇ ਵੱਲੋਂ ਗੈਰ ਭਾਜਪਾਈ ਰਾਜਾਂ ਨੂੰ ਕੀਤਾ ਜਾ ਰਿਹਾ, ਪਰ ਇਹਨਾਂ 2 ਰਾਜਾਂ ਨੇ ਕੰਮ ਕੀਤਾ, ਬਹੁਤ ਵਧੀਆ ਕੰਮ ਕੀਤਾ ਔਰ ਕਰ ਰਹੇ ਨੇ। ਦੇਖੋ, ਮੁਸੀਬਤ ਅਜੇ ਟਲੀ ਨਹੀਂ, ਮੁਸੀਬਤ ਉੱਥੇ ਹੀ ਅਜੇ ਜਿਉਂ ਦੀ ਤਿਉਂ ਖੜੀ ਹੈ ਔਰ ਉਹ ਝਾਕ ਰਹੀ ਹੈ ਕਿ ਅਗਲੀ ਵਾਰੀ ਕਿਹਦੀ ਜਿਹੜੀ ਉਹ ਆਉਣੀ ਹੈ। ਇੱਥੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੱਲੋਂ ਗੁਰਦੁਆਰਾ ਰਕਾਬਗੰਜ ਦੇ ਵਿੱਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਦੇ ਵਿੱਚ ਗੁਰੂ ਤੇਗ ਬਹਾਦਰ ਕਰੋਨਾ ਕੇਅਰ ਸੈਂਟਰ ਦੀ ਸ਼ੁਰੂਆਤ ਤੋਂ ਪਹਿਲਾਂ ਡਰਾਈ ਰਨ ਜਿਹੜਾ ਉਹ ਕੀਤਾ ਗਿਆ ਔਰ 400 ਬੈੱਡਾਂ ਵਾਲਾ ਇਹ ਸੈਂਟਰ ਅੱਜ ਤੋਂ ਸੇਵਾਵਾਂ ਦੇਣੀਆਂ ਸ਼ੁਰੂ ਕਰੂਗਾ। ਔਰ ਇਹਨੂੰ ਜਿਹੜਾ ਦਿੱਲੀ ਸਰਕਾਰ ਦੇ ਜਿਹੜੇ ਹਸਪੀਟਲ ਨੇ ਉਹਨਾਂ ਦੇ ਨਾਲ ਜੋੜ ਦਿੱਤਾ ਗਿਆ ਔਰ ਇਹ 400 ਬੈੱਡਾਂ ਦੀ ਇਹਦੇ ਵਿੱਚ ਸਹੂਲਤ ਹੈ। ਦਿੱਲੀ ਸਰਕਾਰ ਦੇ ਵੱਲੋਂ ਡਾਕਟਰ ਤੇ ਹੋਰ ਮੈਡੀਕਲ ਅਮਲਾ ਇੱਥੇ ਤਾਇਨਾਤ ਕਰ ਦਿੱਤਾ ਗਿਆ। ਇਹ ਬੜੀ ਜਿਹੜੀ ਬਹੁਤ ਵਧੀਆ ਕੋਸ਼ਿਸ਼ ਜਿਹੜੀ ਉਹ ਕਹੀ ਜਾ ਸਕਦੀ ਹੈ। ਇੱਥੇ ਜਿਹੜੇ 200 ਆਕਸੀਜਨ ਜਿਹੜੇ ਕੰਸਟਰੇਟਰ ਨੇ ਉਹ ਦਿੱਤੇ ਗਏ ਨੇ। ਬਾਕੀ ਸੇਵਾਵਾਂ ਦੀ ਜ਼ਿੰਮੇਵਾਰੀ ਜਿਹੜੀਆਂ ਉਹ ਵੱਖ-ਵੱਖ ਸੰਸਥਾਵਾਂ ਨੇ ਲਈ ਹੈ। ਪਹਿਲਾਂ ਇਹ 250 ਬੈੱਡ ਬਣਾਉਣ ਦਾ ਵਿਚਾਰ ਕੀਤਾ ਗਿਆ ਸੀ, ਪਰ ਦਿੱਲੀ ਸਰਕਾਰ ਨੇ ਇਹਨੂੰ ਵਧਾ ਕੇ 400 ਬੈੱਡਾਂ ਕਰਨ ਦਾ ਜਿਹੜਾ ਉਹ ਫੈਸਲਾ ਕੀਤਾ। ਇੱਥੇ ਆਕਸੀਜਨ ਤੋਂ ਇਲਾਵਾ ਦਵਾਈਆਂ ਤੇ ਰੋਟੀ ਪਾਣੀ ਦਾ ਇੰਤਜ਼ਾਮ ਵੀ ਜਿਹੜਾ ਉਹ ਕੀਤਾ ਜਾਊਗਾ। ਦਿੱਲੀ ਸਰਕਾਰ ਨੇ ਡਾਕਟਰ, ਨਰਸ ਤੇ ਹੋਰ ਸਟਾਫ ਤਾਇਨਾਤ ਜਿਹੜਾ ਉਹ ਕਰਤਾ ਹੈ। LNJP ਹਸਪੀਟਲ ਦੇ ਨਾਲ ਇਹਨੂੰ ਜੋੜਿਆ ਗਿਆ ਤਾਂ ਕਿ ਲੋੜ ਪੈਣ ਦੇ ਉੱਤੇ ICU ਦੀ ਸਹੂਲਤ ਜਿਹੜੀ ਉਹ ਮਿਲੇ। ਦਿੱਲੀ ਦੇ ਵਿੱਚ ਇਹ ਜਿਹੜਾ ਬਣਾਇਆ ਗਿਆ ਕਰੋਨਾ ਕੇਅਰ ਸੈਂਟਰ, ਇਹਦੀ ਜਿੰਨੀ ਸਿਫਤ ਕੀਤੀ ਜਾਵੇ ਥੋੜ੍ਹੀ ਹੈ, ਕਿਉਂਕਿ ਇਸ ਵੇਲੇ ਇਹੀ ਸਭ ਤੋਂ ਵੱਡੀ ਇਨਸਾਨੀਅਤ ਦੀ ਮਿਸਾਲ ਜਿਹੜੀ ਉਹ ਹੋ ਸਕਦੀ ਹੈ। ਪੰਜਾਬ ਦੇ ਵਿੱਚ ਕਾਂਗਰਸ ਦੀ ਜਿਹੜੀ ਸਰਕਾਰ ਹੈ ਉਹਦੇ ਵਿੱਚ ਉਥਲ ਪੁਥਲ ਜਿਹੜੀ ਉਹ ਜਾਰੀ ਹੈ। ਹੁਣ ਇਹਦੇ ਵਿੱਚ ਜੇ ਦੇਖਿਆ ਜਾਵੇ ਤਾਂ ਕਪਤਾਨ ਆਪਣੀ ਕਪਤਾਨੀ ਕਿਵੇਂ ਸੰਭਾਲਣਗੇ, ਅਜੇ ਉਹਨਾਂ ਦੇ ਵੱਲੋਂ ਬੈਟਿੰਗ ਜਿਹੜੀ ਉਹ ਕੀਤੀ ਜਾਣੀ ਬਾਕੀ ਹੈ। ਅਜੇ ਬੈਟਿੰਗ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ। ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕਾਂਗਰਸ ਸਰਕਾਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ ਲਗਾਤਾਰ ਨਿਸ਼ਾਨੇ ਸਿੱਧੇ ਜਾ ਰਹੇ ਨੇ।
ਉਹਨਾਂ ਫਿਰ ਇੱਕ ਵਾਰੀ ਟਵੀਟ ਹਮਲਾ ਕੀਤਾ ਔਰ ਇਹ ਕਿਹਾ ਕਿ ਇਸ ਵੇਲੇ ਪੰਜਾਬ ਦੇ ਵਿੱਚ ਕਾਂਗਰਸ ਦੀ ਨਹੀਂ ਸਗੋਂ ਬਾਦਲਾਂ ਦੀ ਸਰਕਾਰ ਚੱਲ ਰਹੀ ਹੈ। ਬਰਗਾੜੀ ਤੇ ਬਾਈਬਲ ਕਲਾਂ ਮਾਮਲਿਆਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਖੁੱਲ੍ਹ ਕੇ ਮੈਦਾਨ ਦੇ ਵਿੱਚ ਨਿੱਤਰੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਲਗਾਤਾਰ ਨਿਰੰਤਰ ਹਮਲੇ ਆਪਣੀ ਕਾਂਗਰਸ ਦੀ ਸਰਕਾਰ ਦੇ ਉੱਤੇ ਕੀਤੇ ਜਾ ਰਹੇ ਨੇ। ਇਹਦੇ ਵਿੱਚ ਸਭ ਤੋਂ ਅਹਿਮ ਗੱਲ ਇਹ ਆ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਕੀਤੇ ਜਾ ਰਹੇ ਹਮਲਿਆਂ ਦੇ ਜਵਾਬ ਦੇ ਵਿੱਚ ਕੋਈ ਕਾਂਗਰਸੀ ਜਿਹੜੇ ਨੇ ਬਾਕੀ ਜਿਹੜੇ ਅੱਗੇ ਭੱਜ ਕੇ ਮੂਹਰੇ ਆ ਜਾਂਦੇ ਹੁੰਦੇ ਸੀ ਜਦੋਂ ਕਿਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਕੋਈ ਖਿਲਾਫ ਬੋਲਦਾ ਸੀ, ਉਹ ਕਿਤੇ ਨਹੀਂ ਬੋਲ ਰਹੇ, ਉਹ ਕਿਤੇ ਨਹੀਂ ਲੱਭ ਰਹੇ। ਇਹਦੇ ਤੋਂ ਜਿਹੜਾ ਕਨਸੂਆਂ ਜਾਂ ਅੰਦਾਜ਼ੇ ਇਹ ਲਾਏ ਜਾ ਰਹੇ ਆ ਕਿ ਇਸ ਸਭ ਕਾਸੇ ਦੇ ਪਿੱਛੇ ਹਾਈ ਕਮਾਂਡ ਹੈ। ਹਾਈ ਕਮਾਂਡ ਜਿਹਨੇ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਜਦੋਂ 17 ਦੀਆਂ ਇਲੈਕਸ਼ਨਾਂ ਸੀ ਉਦੋਂ ਇੱਕ ਟਰਮ ਦਿੱਤੀ ਸੀ, ਜੋ ਅੰਦਰੂਨੀ ਸੂਤਰ ਜਿਹੜੇ ਉਹ ਦੱਸਦੇ ਆ ਕਿ ਇਹ ਕਿਹਾ ਗਿਆ ਸੀਗਾ ਕਿ 2021 ਦੇ ਵਿੱਚ ਕਿਸੇ ਨਵੇਂ ਚਿਹਰੇ ਨੂੰ ਸਾਹਮਣੇ ਲਿਆਂਦਾ ਜਾਊਗਾ, 1 ਸਾਲ ਦੇ ਵਾਸਤੇ ਉਹ ਮੁੱਖ ਮੰਤਰੀ ਰਹੂਗਾ ਤੇ 22 ਦੇ ਵਿੱਚ ਉਹ ਕਮਾਂਡ ਕਰੂਗਾ। ਕੈਪਟਨ ਸਾਹਿਬ ਉਸ ਗੱਲ ਤੋਂ ਮੁੱਕਰ ਗਏ ਔਰ ਉਹ ਕਹਿੰਦੇ ਕਿ ਨਹੀਂ, ਮੈਂ ਨਹੀਂ ਹੁਣ ਅਜੇ ਨਹੀਂ ਛੱਡਣੀ ਜਿਹੜੀ ਇਹ ਗੱਦੀ, ਮੈਂ ਅਜੇ ਗੱਦੀ ਦੇ ਉੱਤੇ ਰਹਿਣਾ। ਹਾਈ ਕਮਾਂਡ ਹੁਣ ਸਿੱਧੇ ਤੌਰ ਤੇ ਨਹੀਂ, ਅਸਿੱਧੇ ਤੌਰ ਦੇ ਉੱਤੇ ਹਮਲੇ ਜਿਹੜੇ ਆ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ ਕਰਵਾ ਰਹੀ ਹੈ। ਹਾਈ ਕਮਾਂਡ ਜਿਹੜੀ ਬਿਨਾਂ ਕਿਸੇ ਸ਼ੱਕ ਦੇ ਆ 5 ਰਾਜਾਂ ਦੀਆਂ ਹੋਈਆਂ ਚੋਣਾਂ ਦੇ ਵਿੱਚ ਹੋਰ ਕਮਜ਼ੋਰ ਹੋਈ ਆ, ਪਰ ਇਹਦੇ ਬਾਵਜੂਦ ਉਹ ਪੰਜਾਬ ਦੇ ਵਿੱਚ ਜਿੱਥੇ ਕਿ ਕਾਂਗਰਸ ਦੀ ਮਾੜੀ ਮੋਟੀ ਭੱਲ ਬਚੀ ਆ ਉੱਥੇ ਉਹਨੂੰ ਉਹ ਕਾਇਮ ਰੱਖਣਾ ਚਾਹੁੰਦੀ ਆ। ਹੁਣ ਸਿੱਧਾ ਜਿਹੜਾ ਪੰਗਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨਾਲ ਲੈ ਕੇ ਤੇ ਉਹ ਲਾ ਦੇਵੇ, ਸ਼ਾਇਦ ਅਜਿਹੀ ਸਥਿਤੀ ਦੇ ਵਿੱਚ ਹਾਈ ਕਮਾਂਡ ਨਹੀਂ। ਇਸ ਕਰਕੇ ਉਹ ਜਿਹੜੇ ਇਹ ਹਮਲੇ ਆ ਉਹ ਨਵਜੋਤ ਸਿੰਘ ਸਿੱਧੂ ਦੇ ਰਾਹੀਂ ਇਸ ਵੇਲੇ ਕਰਵਾ ਰਹੀ ਹੈ। ਇਹ ਜਿਹੜੇ ਹਮਲੇ ਨੇ ਇਹ ਕਿੰਨੇ ਕੁ ਆਉਂਦੇ ਦਿਨਾਂ ਦੇ ਦੌਰਾਨ ਕਾਂਗਰਸ ਦੀ ਅੰਦਰੂਨੀ ਲੜਾਈ ਨੂੰ ਹੋਰ ਵਧਾਉਣਗੇ, ਇਹ ਇੰਟਰਸਟਿੰਗਲੀ ਜਿਹੜਾ ਉਹ ਵੇਖਣਾ ਹੋਊਗਾ। ਸਿੱਟ ਜਿਹੜੀ ਨਵੀਂ ਬਣੀ ਆ ਉਹਨੂੰ ਲੈ ਕੇ ਵੀ ਕਈ ਕਿਸਮ ਦੀਆਂ ਗੱਲਾਂ ਲੋਕਾਂ ਦੇ ਮਨਾਂ ਦੇ ਵਿੱਚ ਚੱਲੀ ਜਾਂਦੀਆਂ ਨੇ। ਪਹਿਲੀ ਤਾਂ ਗੱਲ ਇਸ ਗੱਲ ਨੂੰ ਲੈ ਕੇ ਹੀ ਚੱਲੀ ਜਾਂਦਾ ਵੀ ਇਹ 6 ਮਹੀਨੇ ਦੇ ਵਿੱਚ ਜਾਂਚ ਕਰੂਗੀ। ਕਾਂਗਰਸੀ ਇਹ ਸੋਚਦੇ ਆ ਜੇ 6 ਮਹੀਨਿਆਂ 'ਚ ਇਹਨੇ ਜਾਂਚ ਕਰਨੀ ਆ ਉਦੋਂ ਨੂੰ ਤਾਂ ਕਹਾਣੀ ਸਿਰੇ ਆ ਜਾਣੀ ਆ, ਮਤਲਬ ਕਿ ਉਦੋਂ ਨੂੰ ਤਾਂ ਇਲੈਕਸ਼ਨਾਂ ਬਿਲਕੁਲ ਬਰੂਹਾਂ 'ਤੇ ਆ ਜਾਣੀਆਂ ਨੇ ਤੇ ਉਦੋਂ ਤੱਕ ਲੋਕ ਇੰਤਜ਼ਾਰ ਕਰਨਗੇ। ਇਹਨੂੰ ਲੈ ਕੇ ਪੰਜਾਬ ਸਰਕਾਰ ਦਾ ਅਜੀਬੋ ਗਰੀਬ ਤਰਕਾ, ਕਹਿੰਦੇ ਹਾਈ ਕੋਰਟ ਨੇ 6 ਮਹੀਨੇ ਦਾ ਸਮਾਂ ਦਿੱਤਾ, ਅਸੀਂ ਤਾਂ ਕਰਕੇ ਉੱਤੇ ਖੜੇ। ਜੇ ਤੁਸੀਂ ਹਾਈ ਕੋਰਟ ਦਾ ਫੈਸਲਾ ਪੜ੍ਹਦੇ ਹੋ, ਫੈਸਲੇ ਦੇ ਵਿੱਚ ਇਹ ਗੱਲ ਕਹੀ ਕਿ ਵਿਦਿਨ 6 ਮੰਥ, ਮਤਲਬ ਉਹਦੇ 6 ਮਹੀਨਿਆਂ ਦੇ ਵਿੱਚ ਕਿਤੇ ਵੀ ਹਾਈ ਕੋਰਟ ਨੇ ਇਹ ਨਹੀਂ ਕਿਹਾ ਕਿ 6 ਮਹੀਨੇ ਤੁਸੀਂ ਲਾਉਣੇ ਹੀ ਲਾਉਣੇ ਆ, ਭਾਵੇਂ ਤੁਹਾਡਾ ਕੰਮ ਜਿਹੜਾ ਉਹ ਨਿਬੜ ਜੇ। ਇੱਦਾਂ ਨਹੀਂ ਗਾ, ਉਹ 6 ਮਹੀਨਿਆਂ ਦੇ ਵਿੱਚ ਕਰਾਉਣਾ ਸੀ, ਇਹ 6 ਮਹੀਨੇ ਪਹਿਲਾਂ ਲਾ ਕੇ ਬਹਿ ਗਏ ਕਿ ਕੰਮ ਕਿਸੇ ਤਰੀਕੇ ਨਾਲ ਜਿਹੜਾ ਉਹ ਦੂਰ ਲੈ ਜਾਓ। ਇਸ ਕਰਕੇ ਇਹਨੂੰ ਲੈ ਕੇ 6 ਮਹੀਨੇ ਵਾਲਾ ਜਿਹੜਾ ਮਾਮਲਾ ਉਹ ਵੀ ਵਾਹਵਾ ਭਖਦਾ ਤੁਰਿਆ ਆਉਂਦਾ। ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਹੁਣ ਇਹ ਐਲਾਨ ਕੀਤਾ ਗਿਆ ਕਿ ਕਿਸਾਨਾਂ ਦੇ ਵੱਲੋਂ ਜਿਵੇਂ ਪੱਛਮੀ ਬੰਗਾਲ ਦੇ ਵਿੱਚ ਪ੍ਰਚਾਰ ਕੀਤਾ ਗਿਆ ਸੀਗਾ ਜਿੱਥੇ ਕਿ ਭਾਰਤੀ ਜਨਤਾ ਪਾਰਟੀ ਹਾਰੀ ਆ, ਹੁਣ ਕਿਸਾਨ ਭਾਜਪਾ ਦੇ ਗੜ੍ਹ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਵੱਲ ਰੁਖ ਕਰਕੇ ਭਾਜਪਾ ਨੂੰ ਉੱਥੇ ਹਰਾਉਣਗੇ। ਕਿਸਾਨ ਆਗੂ ਡਾਕਟਰ ਦਰਸ਼ਨਪਾਲ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਹੁਣ ਕਿਸਾਨ ਆਪਣੀ ਰਣਭੂਮੀ ਉੱਤਰ ਪ੍ਰਦੇਸ਼ ਉੱਤਰਾਖੰਡ ਨੂੰ ਬਣਾਉਣਗੇ। ਭਾਜਪਾ ਤੇ ਉਹਦੇ ਸਹਿਯੋਗੀ ਪਾਰਟੀਆਂ ਦਾ ਪੰਜਾਬ ਤੇ ਹਰਿਆਣਾ ਦੇ ਵਾਂਗ ਸਮਾਜਿਕ ਤੇ ਸਿਆਸੀ ਬਾਈਕਾਟ ਉੱਥੇ ਵੀ ਸ਼ੁਰੂ ਕੀਤਾ ਜਾਊਗਾ। ਭਾਜਪਾ ਦੇ ਮਿੱਤਰ ਕਾਰਪੋਰੇਟ ਅਬਾਨੀ ਦਾ ਬਾਈਕਾਟ ਵੀ ਸ਼ੁਰੂ ਕੀਤਾ ਜਾਊਗਾ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਤੇ ਹਰਿਆਣਾ ਦੇ ਵਿੱਚ ਟੋਲ ਪਰਚੀ ਮੁਕਤ ਪੈਟਰੋਲ ਪੰਪ ਬੰਦ ਕਰਨ ਦੀ ਮੁਹਿੰਮ ਸਫਲਤਾ ਦੇ ਨਾਲ ਚੱਲ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਕੇਂਦਰ ਦੇ ਵੱਲੋਂ ਕਿਸਾਨੀ ਮੰਗਾਂ ਨਾ ਮੰਨਣ ਕਰਕੇ ਭਾਜਪਾ ਨੂੰ ਸਜ਼ਾ ਦਿਓ, ਭਾਜਪਾ ਨੂੰ ਹਰਾਓ ਦਾ ਨਾਅਰਾ ਇਹਨਾਂ ਦੋਵਾਂ ਰਾਜਾਂ ਦੇ ਵਿੱਚ ਉਵੇਂ ਹੀ ਚੱਲੂਗਾ ਜਿਵੇਂ ਕਿਸਾਨਾਂ ਨੇ ਪੱਛਮੀ ਬੰਗਾਲ ਦੇ ਵਿੱਚ ਚਲਾਇਆ ਸੀ, ਜਿਹਦੇ ਕਰਕੇ ਭਾਜਪਾ ਨੂੰ ਹਾਰ ਮਿਲੀ ਹੈ। ਡਾਕਟਰ ਦਰਸ਼ਨਪਾਲ ਹੋਰਾਂ ਦਾ ਇਹ ਕਹਿਣਾ ਹੈ ਕਿ ਉੱਤਰ ਪ੍ਰਦੇਸ਼ ਭਾਜਪਾ ਦਾ ਗੜ੍ਹ ਮੰਨਿਆ ਜਾਂਦਾ ਤੇ ਉੱਥੋਂ ਭਾਜਪਾ ਨੂੰ ਭਜਾਉਣ ਲਈ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਵਿੱਚ ਚੱਲ ਰਹੇ ਪ੍ਰੋਗਰਾਮ ਯੂਪੀ ਤੇ ਉੱਤਰਾਖੰਡ ਦੇ ਵਿੱਚ ਵੀ ਲਾਗੂ ਕੀਤੇ ਜਾਣਗੇ, ਜਿੱਥੇ ਕਿ ਭਾਜਪਾ ਆਗੂਆਂ ਦਾ ਸਮਾਜਿਕ ਬਾਈਕਾਟ ਕਰਕੇ ਉਹਨਾਂ ਨੂੰ ਕਾਲੇ ਝੰਡੇ ਜਿਹੜੇ ਉਹ ਵਿਖਾਏ ਜਾਣਗੇ। ਉਧਰ ਖੇਤੀ ਕਾਨੂੰਨਾਂ ਦੀ ਮਜ਼ਬੂਤੀ ਦੇ ਵਾਸਤੇ ਵੱਡੀ ਗਿਣਤੀ ਦੇ ਵਿੱਚ ਹੁਣ ਜਿਹੜੇ ਜੱਥੇ ਆ ਉਹ ਦਿੱਲੀ ਦੀਆਂ ਸਰਹੱਦਾਂ ਵੱਲ ਨੂੰ ਜਾ ਰਹੇ ਆ, ਕਿਉਂਕਿ ਕਿਸਾਨ ਵਾਰੀ ਫੇਰ ਕਣਕਾਂ ਜਿਹੜੀਆਂ ਸਾਂਭ ਕੇ ਤੇ ਵਿਹਲੇ ਹੋ ਗਏ। ਕੁਝ ਸਮਾਂ ਜਿਹੜਾ ਝੋਨਾ ਲਾਉਣ ਦੇ ਵਿੱਚ ਅਜੇ ਹੈਗਾ, ਜਿਹਦੇ ਕਰਕੇ ਵੱਡੀ ਗਿਣਤੀ ਦੇ ਵਿੱਚ ਜੱਥੇ ਜਿਹੜੇ ਆ ਉਹ ਟਿੱਕਰੀ
ਤੇ ਸਿੰਘੂ ਸਰਹੱਦ ਵੱਲ ਨੂੰ ਜਾ ਰਹੇ ਆ। ਔਰ ਇਹ ਜਿਹੜੇ ਜਥੇ ਨੇ ਇਹ ਆਉਂਦੇ ਦਿਨਾਂ ਦੇ ਦੌਰਾਨ ਹੋਰ ਵੱਧ ਸਕਦੇ ਆ, ਕਿਉਂਕਿ ਹਰਿਆਣੇ ਦੇ ਵਿੱਚ ਜਿਹੜੀ ਆ ਉਹ ਪਾਬੰਦੀਆਂ ਲਾਈਆਂ ਗਈਆਂ ਨੇ ਉੱਥੇ, ਜਿਹੜੇ ਲੋਕਡਾਊਨ ਆ ਹਰਿਆਣੇ ਦੇ ਵਿੱਚ। ਇਹਦੇ ਬਾਵਜੂਦ ਕਿਸਾਨਾਂ ਦੇ ਜੋਸ਼ ਦੇ ਵਿੱਚ ਕੋਈ ਕਮੀ ਜਿਹੜੀ ਉਹ ਨਹੀਂ ਨਜ਼ਰ ਆ ਰਹੀ। ਉਸੇ ਤਰੀਕੇ ਦੇ ਨਾਲ ਜਥਿਆਂ ਦੇ ਰੂਪ ਦੇ ਵਿੱਚ ਨਿਰੰਤਰ ਜਿਹੜਾ ਉਹ ਜਾ ਰਹੇ ਨੇ ਦਿੱਲੀ ਦੀਆਂ ਸਰਹੱਦਾਂ ਵੱਲ ਨੂੰ। ਔਰ ਜਿਹੜੇ ਕਿਸਾਨ ਆਗੂ ਨੇ ਉਹ ਇਹ ਕਹਿੰਦੇ ਨੇ ਕਿ ਟਕੈਤ ਸਾਹਿਬ ਨੂੰ ਮੂਹਰੇ ਲਾ ਕੇ ਹੁਣ ਉੱਤਰ ਪ੍ਰਦੇਸ਼ ਦੇ ਵਿੱਚ ਅਸੀਂ ਮਹਾਂ ਪੰਚਾਇਤਾਂ ਦਾ ਦੌਰ ਜਿਹੜਾ ਉਹ ਛੇਤੀ ਆਰੰਭਾਂਗੇ। ਅਜਿਹਾ ਜਿਹੜੇ ਇਹ ਕਿਸਾਨ ਆਗੂਆਂ ਦੇ ਵੱਲੋਂ ਐਲਾਨ ਕੀਤੇ ਜਾ ਰਹੇ ਨੇ। ਸਮਾਂ ਤਾਂ ਵੈਸੇ ਇਸ ਤਰ੍ਹਾਂ ਦਾ ਹੈ ਇਹ ਕਿ ਜੇ ਕੇਂਦਰ ਦੀ ਸਰਕਾਰ ਸਮਝੇ ਤਾਂ ਉਹ ਕਰੋਨਾ ਦੀ ਵਜ੍ਹਾ ਕਰਕੇ ਇਹ ਕਹਿ ਸਕਦੀ ਹੈ ਕਿ ਤੁਹਾਡੀਆਂ ਘੱਟੋ ਘੱਟ ਮੰਗਾਂ ਇਹ ਮੰਨੀਆਂ ਕਿ ਇਹ ਰੱਦ ਕੀਤੇ ਜਾਂਦੇ ਆ 2024 ਦੀਆਂ ਚੋਣਾਂ ਤੱਕ। ਅਗਲੀਆਂ ਚੋਣਾਂ ਅਸੀਂ ਇਹਨੂੰ ਆਧਾਰ ਬਣਾ ਕੇ ਲੜ ਲਾਂਗੇ। ਇਹ ਹੋ ਸਕਦਾ ਇਸ ਤਰੀਕੇ ਦੇ ਨਾਲ। ਪਰ ਜਿਹੜੀ ਕੇਂਦਰ ਦੀ ਸਰਕਾਰ ਜਿਹਨੂੰ ਇਹੀ ਨਹੀਂ ਪਤਾ ਲੱਗ ਰਿਹਾ ਕਿਹੜੀ ਚੀਜ਼ ਕਿੱਥੋਂ ਸ਼ੁਰੂ ਕਰੀਏ, ਕੀ ਕਰੀਏ, ਇਸ ਕਰਕੇ ਜਿਹੜਾ ਉਹਨੂੰ ਸਮਝ ਹੀ ਨਹੀਂ ਪੈ ਰਹੀ। 22 ਜਨਵਰੀ ਲਾਸਟ ਸੀ ਜਦੋਂ ਕਿਸਾਨਾਂ ਦੀ ਤੇ ਕੇਂਦਰ ਦੀ ਗੱਲ ਜਿਹੜੀ ਹੋਈ ਸੀ। ਉਸ ਤੋਂ ਬਾਅਦ ਇਹ ਗੱਲਬਾਤ ਵੀ ਕੰਪਲੀਟ ਤੌਰ ਦੇ ਉੱਤੇ ਟੁੱਟੀ ਹੋਈ ਆ। ਭੂਮੀ ਮਾਫੀਆ ਕਿੰਨਾ ਕੁ ਸਟਰੋਂਗ ਆ ਪੰਜਾਬ ਦੇ ਵਿੱਚ, ਇਹਦੀਆਂ ਤੁਸੀਂ ਗੱਲਾਂ ਬਾਤਾਂ ਪਹਿਲਾਂ ਵੀ ਸੁਣਦੇ ਰਹਿੰਦੇ ਹੋ। 2 ਘਟਨਾਵਾਂ ਜਿਹੜੀਆਂ ਹੋਰ ਇਸ ਤਰ੍ਹਾਂ ਦੀਆਂ ਵਾਪਰੀਆਂ ਨੇ। ਵਿਜੀਲੈਂਸ ਬਿਊਰੋ ਪੰਜਾਬ ਨੇ ਮੋਹਾਲੀ ਡਿਸਟ੍ਰਿਕਟ ਦੇ ਪਿੰਡ ਮਾਜਰੀਆਂ ਦੀ ਬਹੁਤ ਕਰੋੜੀ ਜ਼ਮੀਨ ਸੰਬੰਧੀ ਘਪਲੇ ਦਾ ਪਰਦਾ ਜਿਹੜਾ ਉਹ ਫਾਸ਼ ਕੀਤਾ। ਔਰ ਇਹਦੇ ਵਿੱਚ ਜਿਹੜਾ ਮਿਲੀ ਭੁਗਤ ਦੇ ਨਾਲ, ਅਧਿਕਾਰੀਆਂ ਦੀ ਮਿਲੀ ਭੁਗਤ ਦੇ ਨਾਲ ਮਾਲ ਰਿਕਾਰਡ ਦੇ ਵਿੱਚ ਹੇਰਾਫੇਰੀ ਕਰਕੇ ਜ਼ਮੀਨਾਂ ਦੇ ਉੱਤੇ ਕਬਜ਼ੇ ਕੀਤੇ ਗਏ ਆ। ਇਹਦੇ ਵਿੱਚ ਮਾਲ ਅਧਿਕਾਰੀਆਂ ਸਣੇ 11 ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ। ਇਹਦੇ ਵਿੱਚ ਨਾਇਬ ਤਹਿਸੀਲਦਾਰ ਵਿਰਿੰਦਰਪਾਲ ਸਿੰਘ ਧੂਤ ਸ਼ਾਮਲ ਹੈ, ਜੁਆਇੰਟ ਸਬ ਰਜਿਸਟਰਾਰ ਰੁਪਿੰਦਰ ਸਿੰਘ ਮਣਕੂ ਆ, ਮਾਲ ਪਟਵਾਰੀ ਦੌਲਤ ਰਾਮ ਤੇ ਇਕਬਾਲ ਸਿੰਘ। ਬਾਕੀ ਇਹ ਜਿਹੜੇ ਇਹਨਾਂ ਦੇ ਨਾਲ ਸ਼ਾਮਲ ਨੇ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ। ਇਹ ਜਿਹੜੀ ਬਹੁਤੀ ਜ਼ਮੀਨ ਸੀਗੀ ਹੇਰਾਫੇਰੀ ਕਰਕੇ ਇਹ ਵੇਚ ਗਏ। ਔਰ ਬਿਨਾਂ ਕਿਸੇ ਸ਼ੱਕ ਦੇ ਜਿਹੜੇ ਫੜੇ ਗਏ ਆ ਉਹ ਇਕੱਲੇ ਨਹੀਂ ਹੋਣਗੇ, ਇਹਦੇ ਪਿੱਛੇ ਸਿਆਸੀ ਲੋਕ ਹੁੰਦੇ ਆ ਹਰ ਜਗ੍ਹਾ ਦੇ ਉੱਤੇ, ਕਿਉਂਕਿ ਉਹੀ ਭੂਮੀ ਮਾਫੀਆ ਇਸ ਵੇਲੇ। ਫਿਰੋਜ਼ਪੁਰ ਦੇ ਪਿੰਡ ਫੱਤੂਵਾਲਾ ਦੇ ਵਿੱਚ ਮਾਲ ਮਹਿਕਮੇ ਦੀ ਮਿਲੀ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਨਾਲ ਜਿਹੜੀ ਹਵਾਈ ਫੌਜ ਹੈ ਉਹਦੀ ਗਰਾਊਂਡ 118 ਕਨਾਲ 16 ਮਰਲੇ ਜ਼ਮੀਨ ਵੇਚ ਦਿੱਤੀ ਗਈ। ਇਹਦੇ ਤੋਂ ਬਾਅਦ ਜਿਹੜੇ ਇਹ ਹਵਾਈ ਫੌਜ ਦੇ ਉੱਚ ਅਧਿਕਾਰੀਆਂ ਨੇ ਦੇਸ਼ ਦੇ ਰਾਸ਼ਟਰਪਤੀ ਤੇ ਸੂਬੇ ਦੇ ਮੁੱਖ ਮੰਤਰੀ ਸਣੇ ਉੱਚ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਇਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਦੇਸ਼ ਤੇ ਤੁਸੀਂ ਦੇਖੋ ਕਿ ਹਵਾਈ ਫੌਜ ਦੀ ਜ਼ਮੀਨ 118 ਕਨਾਲਾਂ ਉਹੀ ਬਿਲੇ ਲਾ ਗਿਆ ਪੰਜਾਬ ਦਾ ਭੂਮੀ ਮਾਫੀਆ। ਫੱਤੂਵਾਲਾ ਪਿੰਡ ਦੇ ਵਿੱਚ ਜਹਾਜ਼ ਗਰਾਊਂਡ ਲਈ ਇਹ ਜਿਹੜੀ ਜਗ੍ਹਾ ਨਿਰਧਾਰਤ ਕੀਤੀ ਹੋਈ ਸੀ। 62, 65 ਤੇ 71 ਦੀਆਂ ਹਵਾਈ ਸੈਨਾ ਦੇ ਜੰਗੀ ਜਹਾਜ਼ ਇਸ ਗਰਾਊਂਡ ਦੇ ਵਿੱਚ ਉਤਾਰੇ ਜਾਂਦੇ ਸੀਗੇ। ਮਾਲ ਵਿਭਾਗ ਦੇ ਰਿਕਾਰਡ ਦੇ ਅਨੁਸਾਰ ਇਸ ਜ਼ਮੀਨ ਦੇ ਉੱਤੇ ਅਸਲ ਮਾਲਕ ਲੇਖ ਰਾਜ ਤੇ ਉਹਦੇ ਮੁੰਡੇ ਮਦਨ ਮੋਹਨ ਤੇ ਟੇਕ ਚੰਦ ਸੀਗੇ। ਸੈਨਾ ਨੂੰ ਜ਼ਮੀਨ ਦੇਣ ਤੋਂ ਪਹਿਲਾਂ ਉਹ ਭਾਰਤ ਸਰਕਾਰ ਤੋਂ ਇਸ ਜ਼ਮੀਨ ਦਾ ਮੁਆਵਜ਼ਾ ਲੈ ਚੁੱਕੇ ਸੀਗੇ। ਸਾਲ 91 ਦੇ ਵਿੱਚ ਮਦਨ ਮੋਹਨ ਦੀ ਮੌਤ ਹੋ ਗਈ। 97 ਦੇ ਵਿੱਚ ਮਦਨ ਮੋਹਨ ਦੇ ਮੁਖਤਿਆਰਨਾਮੇ ਰਾਹੀਂ ਇਹ ਜ਼ਮੀਨ ਅੱਗੇ ਕੁਝ ਲੋਕਾਂ ਨੂੰ ਵੇਚ ਦਿੱਤੀ ਗਈ। ਜਿਹੜੇ ਹਵਾਈ ਫੌਜ ਦੇ ਅਧਿਕਾਰੀ ਨੇ ਉਹ ਇਹ ਕਹਿੰਦੇ ਨੇ ਕਿ ਰਕਬਾ ਸਾਜ਼ਿਸ਼ ਅਧੀਨ ਵੇਚਿਆ ਗਿਆ। ਅਧਿਕਾਰੀ ਇਹ ਵੀ ਕਹਿੰਦੇ ਆ ਕਿ ਜ਼ਮੀਨ ਦੇ ਅਸਲ ਮਾਲਕਾਂ ਨੇ ਆਪਣੇ ਜਿਉਂਦੇ ਜੀ ਕੋਈ ਅਦਾਲਤੀ ਕੇਸ ਜਾਂ ਕਿਸੇ ਅਫਸਰ ਕੋਲੋਂ ਹੱਕ ਮੰਗਣ ਦੀ ਕੋਈ ਚਾਰਾਜੋਈ ਨਹੀਂ ਕੀਤੀ, ਪਰ ਉਹਨਾਂ ਦੇ ਮਰਨ ਤੋਂ ਬਾਅਦ ਉਹਨਾਂ ਦੇ ਵਾਰਸਾਂ ਨੇ ਦੇਸ਼ ਦੀ ਪੁਖਤਾ ਸੁਰੱਖਿਆ ਲਈ ਬਣਾਈ ਗਈ ਜਹਾਜ਼ ਗਰਾਊਂਡ ਦੇ ਰਕਬੇ ਨੂੰ ਸਾਜ਼ਿਸ਼ ਤਹਿਤ ਜਿਹੜਾ ਉਹ ਵੇਚ ਦਿੱਤਾ। ਜਿਨ੍ਹਾਂ ਨੇ ਇਹ ਜ਼ਮੀਨ ਖਰੀਦੀ ਉਹ ਹੁਣ ਅਦਾਲਤੀ ਕੇਸ ਕਰਕੇ ਇਹਦੇ ਕਬਜ਼ੇ ਦੀ ਮੰਗ ਜਿਹੜੀ ਉਹ ਕਰ ਰਹੇ ਆ। ਜਦੋਂ ਕਿ ਮਾਲ ਮਹਿਕਮੇ ਦੇ ਰਿਕਾਰਡ ਦੇ ਮੁਤਾਬਕ ਇਹ ਲੋਕ ਹੁਣ ਵੀ ਇਸ ਰਕਬੇ ਦੇ ਉੱਤੇ ਕਾਸ਼ਤਕਾਰ ਨੇ। ਕਰਾਈ ਜਾਓ ਤੁਸੀਂ ਜਿਹੜੀ ਇਨਵੈਸਟੀਗੇਸ਼ਨਾਂ ਜਿਹੜੀਆਂ ਕਰਨ ਵਾਲੇ ਅਫਸਰ ਨੇ, ਆਫਟਰ ਆਲ ਉਹ ਵੀ ਤਾਂ ਕਿਸੇ ਜਗ੍ਹਾ ਦੇ ਉੱਤੇ ਸ਼ਾਮਲ ਜਿਹੜੇ ਉਹ ਹੋ ਸਕਦੇ ਹਨ। ਇਹ ਹਾਲਾਤ ਜਿਹੜੇ ਉਹ ਪੰਜਾਬ ਦੇ ਬਣਾਏ ਪਏ। ਕੋਈ ਚੀਜ਼ ਨਹੀਂ, ਕੋਈ ਜਗ੍ਹਾ ਨਹੀਂ ਜਿੱਥੇ ਇਹ ਮਾਫੀਆ ਆ ਕੇ ਐਕਟਿਵ ਨਹੀਂ ਹੋ ਗਏ। ਅੱਜ ਕੱਲ੍ਹ ਤਾਂ ਵੈਸੇ ਮੈਡੀਕਲ ਮਾਫੀਆ ਬਹੁਤ ਫੇਮਸ ਹੋਇਆ ਪਿਆ ਔਰ ਉਹ ਲੋਕਾਂ ਦੇ ਸਿਵਿਆਂ ਤੋਂ ਆਪਣੀਆਂ ਰੋਟੀਆਂ ਜਿਹੜੀਆਂ ਉਹ ਸੇਕੀ ਜਾਂਦਾ। ਇਹ ਤਾਂ ਫੇਰ ਜ਼ਮੀਨ ਹੈ, ਇੱਥੇ ਤਾਂ ਲਾਸ਼ਾਂ ਨਹੀਂ ਛੱਡ ਰਹੇ। ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੇ ਲਾਸ਼ਾਂ ਤੋਂ ਕਫਨ ਲਾਉਣ ਵਾਲਾ ਇੱਕ ਗਰੋਹ
ਕਾਬੂ ਕੀਤਾ, ਜਿਹੜਾ ਉਹ ਕਫਨ ਲਾ ਕੇ ਮੁੜ ਕੇ ਉਹਨਾਂ ਨੂੰ ਪ੍ਰੈਸ ਕਰਕੇ ਨਵੇਂ ਸਟicker ਲਾ ਕੇ ਜਿਹੜਾ ਉਹ ਵੇਚ ਦਿੰਦਾ ਸੀਗਾ। ਇਹ ਤਾਂ ਹਾਲਾਤ ਜਿਹੜੇ ਜੀ ਉਹ ਲੋਕਾਂ ਦੇ ਬਣੇ ਹੋਏ ਨੇ। ਬਹੁਤ ਬਹੁਤ ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਦੁਬਾਰਾ ਹੋਊਗੀ, ਤਦ ਤੱਕ ਲਈ ਇਜਾਜ਼ਤ ਦਿਓ ਜੀ। ਧੰਨਵਾਦ। ਸਤਿ ਸ਼੍ਰੀ ਅਕਾਲ।